ਜੋ ਟਰੱਕਿੰਗ ਇੰਡਸਟਰੀ ਆ ਹਜੇ ਵੀ ਜਿਹੜੀ ਕੰਡੀਸ਼ਨ ਆ ਟਰੱਕਿੰਗ ਇੰਡਸਟਰੀ ਦੀ ਬਾਹਲੀ ਗੁੱਡ ਨਹੀਂ ਹੈਗੀ। ਇੱਕ ਗ੍ਰੈਂਡ ਰੇਪਰਡਸ ਮਿਸ਼ੀਗਨ ਦੇ ਵਿੱਚ ਕੰਪਨੀ ਆ ਟਾਰਗੇਟ 8 ਸਨਸੈਟ ਲੌਜਿਸਟਿਕਸ, ਉਹ ਸ਼ਟ ਡਾਊਨ ਹੋ ਗਈ, ਜਿਹਦੇ ਨਾਲ 90 ਜੌਬਸ ਜਿਹੜੀਆਂ ਆ ਉਹ ਚਲੇ ਗਈਆਂ ਹੈਗੀਆਂ। ਸੋ ਬਹੁਤ ਜਿਹੜੀਆਂ ਕੰਪਨੀ ਦੀਆਂ ਨਿਊਜ਼ ਆ ਰਹੀਆਂ, ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਆ ਉਹ ਸ਼ਟ ਡਾਊਨ ਹੋ ਰਹੀਆਂ ਹੈਗੀਆਂ। ਜੀ ਜੀ ਸੋ ਬਿਲਕੁਲ ਜੀ ਜੀ ਹਾਂਜੀ ਗੋ ਅਹੈਡ ਜੀ ਬਿਲਕੁਲ। ਜਿਹੜੀ ਇਸ ਵੇਲੇ ਸਿਚੁਏਸ਼ਨ ਹੈ ਕਿਉਂਕਿ ਹੁਣ ਵਿੰਟਰ ਦਾ ਟਾਈਮ ਸ਼ੁਰੂ ਹੋ ਰਿਹਾ ਤੇ ਵਿੰਟਰ ਦੇ ਵਿੱਚ ਐਨੀਵੇ ਜਿਹੜਾ ਸੀਜ਼ਨ ਹੈਗਾ ਆ ਜਾਂ ਕਹਿ ਲਓ ਜਿਹੜਾ ਹੌਲੀਡੇ ਸੀਜ਼ਨ ਹੈਗਾ ਇਹ ਥੋੜਾ ਜਿਹਾ ਉੱਠਦਾ ਹੁੰਦਾ ਆ। ਕੁਝ ਆਸ ਹੈਗੀ ਹੈ ਕਿ ਥੋੜਾ ਜਿਹਾ ਠੀਕ ਹੋਊਗਾ, ਪਰ ਡੈਫੀਨੇਟਲੀ ਜਿਹੜਾ ਦਸੰਬਰ ਜਨਵਰੀ ਫਰਵਰੀ ਦਾ ਟਾਈਮ ਹੁੰਦਾ ਆ ਕਾਫੀ ਸਲੋ ਟਾਈਮ ਹੁੰਦਾ ਟਰੱਕਿੰਗ ਦੇ ਵਿੱਚ। ਤੇ ਐਨੀਵੇ ਵੈਸੇ ਹੀ ਸਲੋ ਚੱਲ ਰਿਹਾ ਸੀਗਾ ਤੇ ਉਹਦੇ ਤੋਂ ਆ ਜਿਹੜੀਆਂ ਸਿਆਲ ਇਸ ਵੇਲੇ ਹੈਗੀਆਂ ਸਰਦੀਆਂ ਹੈਗੀਆਂ ਇਹ ਕਾਫੀ ਸਿਚੁਏਸ਼ਨ ਜਿਹੜੀ ਗੜਬੜਾ ਸਕਦੀ ਹੈ। ਔਰ ਇਹਨਾਂ ਹੀ ਚੀਜ਼ਾਂ ਤੋਂ ਆਪਾਂ ਜਿਹੜੀਆਂ ਸਾਰੀਆਂ ਗੱਲਾਂ ਜਿੰਨੇ ਵੀ ਆਪਾਂ ਪ੍ਰੋਗਰਾਮ ਕੀਤੇ ਉਹਨਾਂ ਦੇ ਵਿੱਚ ਆਪਾਂ ਇਹ ਗੱਲਾਂ ਦੱਸਦੇ ਰਹੇ ਕਰਦੇ ਰਹੇ ਹਾਂ ਕਿ ਪ੍ਰਪੇਅਰ ਕਰੋ ਆਪਣੇ ਆਪ ਨੂੰ, ਪ੍ਰਪੇਅਰ ਰੱਖੋ ਆਪਣੇ ਆਪ ਨੂੰ ਕੀ ਹੋ ਰਿਹਾ। ਤੇ ਉਹਦੇ ਵਿੱਚ ਸਿਰਫ ਇਹ ਆ ਕਿ ਟਾਈਮ ਟੂ ਟਾਈਮ ਸਹੀ ਡਿਸੀਜ਼ਨ ਜਿਹੜੇ ਲੈਣੇ ਆ ਔਰ ਸਹੀ ਟਾਈਮ ਤੇ ਲੈਣੇ ਆ ਉਹ ਬਹੁਤ ਜ਼ਰੂਰੀ ਹੋ ਜਾਂਦੇ ਆ। ਜੀ ਇਸ ਤੋਂ ਬਿਨਾਂ ਇੱਕ ਹੋਰ ਮੋਂਟਾਨਾ ਦੀ ਬਹੁਤ ਵੱਡੀ ਕੰਪਨੀ ਮੀਡੋ ਲਾਰਕ ਟਰਾਂਸਪੋਰਟ, ਜਿਹਦੇ 273 ਡਰਾਈਵਰ ਸੀ ਤੇ 40 ਟਰਮੀਨਲਸ ਤੇ ਨੇਸ਼ਨ ਵਾਈਡ ਉਹ ਰਨ ਕਰਦੀ ਸੀ, ਉਹ ਵੀ ਆਊਟ ਆਫ ਬਿਜ਼ਨਸ ਚਲ ਗਈ ਹੈਗੀ ਆ। ਮੀਡੋ ਲਾਰਕ ਟਰਾਂਸਪੋਰਟ ਇਨਕਾਰਪੋਰੇਸ਼ਨ ਬਿਲਿੰਗਸ ਮੋਂਟਾਨਾ ਤੋਂ ਆ। 337 ਦੇ ਕਰੀਬ ਪਾਵਰ ਯੂਨਿਟ ਸੀ ਜਦੋਂ fmcsa ਨੇ ਜਿਹੜਾ ਇਹਨਾਂ ਦਾ ਸ਼ਟ ਡਾਊਨ ਹੋਇਆ ਆ। ਤੇ 40 ਸਾਲਾਂ ਤੋਂ ਪੁਰਾਣੀ ਕੰਪਨੀ ਸੀ। ਸੋ ਇਹਦੇ ਤੇ ਕਹਿੰਦੇ ਕਾਫੀ ਲਾ ਸੂਟਸ ਹੋਏ ਸੀ। ਇਹਨਾਂ ਦਾ ਇੱਕ ਪ੍ਰੋਗਰਾਮ ਸੀ ਜਿਹਦੇ ਤਹਿਤ ਉਹ ਡਰਾਈਵਿੰਗ ਓਪਰਚੁਨਿਟੀ ਨਾਮ ਦਾ ਪ੍ਰੋਗਰਾਮ ਕਲਾਸ ਐਕਸ਼ਨ ਲਾ ਸੂਟ ਹੋਇਆ ਸੀ ਇਹਨਾਂ ਦੇ ਅਗੇਂਸਟ। ਕੰਪਨੀ ਵਾਲੇ ਲੀਜ਼ ਡਰਾਈਵਰ ਬਿਜ਼ਨਸ ਪ੍ਰੋਗਰਾਮ ਕਰ ਰਹੇ ਸੀ, ਲੀਜ਼ ਕਰਕੇ ਡਰਾਈਵਰ ਨੂੰ ਲੀਜ਼ ਤੇ ਦਿੰਦੇ ਸੀ ਤੇ ਉਹਦਾ ਨਾਂ ਡਰਾਈਵਿੰਗ ਓਪਰਚੁਨਿਟੀ ਕਰਕੇ ਰੱਖਿਆ ਸੀ। ਤੇ ਇੱਕ ਇਹਨਾਂ ਦੇ ਅਗੇਂਸਟ ਜੋ ਕਲਾਸ ਐਕਸ਼ਨ ਲਾ ਸੂਟ ਫਾਈਲ ਹੋਇਆ ਸੀ ਜੂਨ 2022 ਦੇ ਵਿੱਚ। ਤੇ ਸੋ ਇਹ ਵੀ ਕਾਫੀ ਵੱਡੀ ਜਿਹੜੀ ਕੰਪਨੀ ਸੀਗੀ, 40 ਸਾਲ ਪੁਰਾਣੀ ਇਹ ਵੀ ਜਿਹੜੀ ਇਹ ਵੀ ਬੰਦ ਹੋ ਗਈ। ਸੋ ਕਾਫੀ ਕੁਛ ਚੱਲ ਰਿਹਾ ਨਾਲ ਦੇ ਨਾਲ ਤੇ ਇੰਡਸਟਰੀ ਹੈ ਜੀ ਉੱਥੇ ਹੀ ਸਟੈਗਨੈਂਟ ਹੀ ਲੱਗ ਰਿਹਾ ਰਮਨ ਜੀ। ਹਰ ਇੱਕ ਜਣਾ ਸੋਚ ਰਿਹਾ ਵੀ ਚਲੋ ਜਲਦੀ ਜਲਦੀ ਇਸ ਦੇ ਵਿੱਚ ਦੁਬਾਰਾ ਜਿਹੜਾ ਚੜਾਅ ਆਵੇ, ਸਾਰੇ ਜਾਣੇ ਸੋਚ ਰਹੇ ਆ। ਪਰ ਆਈ ਡੋਂਟ ਨੋ ਅੱਗੇ ਕਿੱਦਾਂ ਦੀ ਜਿਹੜੀ ਸਥਿਤੀ ਬਣਨੀ ਆ। ਹੋਲਸੇਲ ਇਨਫਲੇਸ਼ਨ ਆਪਾਂ ਦੇਖ ਰਹੇ ਹਾਂ ਕੱਲ੍ਹ ਜਿਹੜੀਆਂ ਉਹ ਰਿਪੋਰਟ ਸੀਗੀਆਂ, ਉੱਦਾਂ ਓਵਰਆਲ ਇਨਫਲੇਸ਼ਨ ਅਜੇ ਬਹੁਤੀ ਕਾਬੂ 'ਚ ਨਹੀਂ ਹੈਗੀ। ਉਹ ਪਿਛਲੇ ਸਾਲ ਦੇ ਮੁਕਾਬਲੇ ਦਾ ਰੌਲਾ ਪਾਈ ਜਾਂਦੇ ਆ ਜੀ, ਉਹਦੇ ਹਿਸਾਬ ਨਾਲ ਅਸੀਂ 2% ਚਾਹੁੰਦੇ ਆ, ਉਹ ਅਜੇ ਵੀ 3-4% ਤੇ ਜਿਹੜੀ ਘੱਟੋ ਘੱਟ ਜਿਹੜੀ ਤੁਰੀ ਫਿਰ ਰਹੀ ਆ। ਜੇ ਉਹ ਪਿੱਛੇ ਚਲੇ ਜਾਓ ਤਾਂ ਉਹ ਤੋਂ ਵੀ ਜ਼ਿਆਦਾ ਜਿਹੜਾ ਆ ਚੱਲ ਰਿਹਾ ਆ। ਸੋ ਕਾਫੀ ਪਾਸਿਓ ਸਕਵੀਜ਼ ਹੋ ਰਿਹਾ ਬੰਦਾ, ਕਾਫੀ ਕਹਿ ਲਓ ਵੀ ਸ਼ਿਕੰਜੇ ਜਿਹੜੇ ਉਹ ਕੱਸ ਹੋ ਰਹੇ ਆ ਤੇ ਇਹਦਾ ਓਵਰਆਲ ਹਰ ਇੱਕ ਪਾਸੇ ਅਸਰ ਆ ਤੇ ਓਬਵੀਅਸਲੀ ਟਰੱਕਿੰਗ ਦੇ ਉੱਤੇ ਤਾਂ ਪੈਣਾ ਹੀ ਪੈਣਾ। ਤੇ ਰਮਨ ਜੀ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਟਰੱਕਿੰਗ ਦੇ ਵਿੱਚ ਇਹ ਅਸਰ ਪਹਿਲਾਂ ਨਜ਼ਰ ਆਉਣੇ ਸ਼ੁਰੂ ਹੁੰਦੇ। ਸੋ ਰਾਈਟ ਨਾਓ ਕੀ ਸੰਕੇਤ ਆ ਰਹੇ ਆਪਾਂ ਨੂੰ ਇਕੋਨਮੀ ਨੂੰ ਲੈ ਕੇ ਵੀ ਟਰੱਕਿੰਗ ਦੇ ਵਿੱਚ ਕਿੱਦਾਂ ਦੇ ਹਾਲਾਤ ਆ, ਜਿਹੜਾ ਆਪਾਂ ਉਤੋਂ ਜੇ ਥੋੜੀ ਬਹੁਤੀ ਕਿਆਸਰਾਈ ਲਾਉਣੀ ਹੋਵੇ ਇਕੋਨਮੀ ਕਿੱਧਰ ਨੂੰ ਜਾ ਸਕਦੀ, ਕੀ ਸਥਿਤੀ ਦੱਸਦੀ ਹੈ ਇਦਾਂ ਟਰੱਕਿੰਗ ਦੀ? ਦੇਖੋ ਸਥਿਤੀ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਆ ਬਾਟਮ ਤੇ ਆਈ ਹੋਈ ਹੈ ਇਸ ਵੇਲੇ, ਠੀਕ ਹੈ ਨਾ। ਇਸ ਤੋਂ ਅੱਗੇ ਬਾਟਮ ਤੇ ਜਾਣਾ ਜਿਹੜਾ ਹੈ ਨਹੀਂਗਾ, ਪਰ ਪ੍ਰੋਬਲਮ ਇਹ ਆ ਕਿ ਬਾਟਮ ਤੇ ਕਿੰਨੀ ਦੇਰ ਰਹਿੰਦੀ ਆ, ਹਾਊ ਲੌਂਗ ਇਟ ਵਿਲ ਸਟੇ ਦੇਅਰ, ਠੀਕ ਹੈ ਨਾ। ਤੇ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਮੈਂ ਜਿਵੇਂ ਕੱਲ ਕੰਪਨੀ ਦੇ ਡਿਸਪੈਚ ਨਾਲ ਗੱਲ ਕਰ ਰਿਹਾ ਸੀ ਇੱਕ ਵਾਰ, ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਕੈਲੀਫੋਰਨੀਆ ਤੋਂ ਜਿੱਦਾਂ ਮੰਨ ਲਓ ਕਿ ਡੈਨਵਰ ਜਾਂ ਇੱਧਰ ਦੀ ਸਾਈਡ ਤੇ ਲੋਡਸ ਵਗੈਰਾ ਜਾ ਰਹੇ ਆ, ਯੂਟਾ ਨੂੰ ਜਾ ਰਹੇ ਆ, ਤੇ ਯੂਟਾ ਤੋਂ ਬੈਕ ਹਾਲ ਜਿਹੜੀ ਆ ਮਤਲਬ ਕਿ ਉਹ ਡਾਲਰ ਤੋਂ ਵੀ ਮਤਲਬ ਡਾਲਰ ਦੇ ਲਾਗੇ ਛਾਗੇ ਤੁਰੀ ਫਿਰਦੀ ਆ ਪਰ ਮਾਈਲ। ਤੇ ਤੁਸੀਂ ਉਹ ਕਹਿੰਦੇ ਵੀ ਅਸੀਂ ਜੇ ਇੱਧਰੋਂ ਲੋਡ ਲੈ ਕੇ ਜਾਂਦੇ ਉੱਧਰੋਂ ਲੈ ਕੇ ਆਉਂਦੇ ਹਾਂ, ਸਾਨੂੰ ਐਵਰੇਜ ਮਤਲਬ ਕਿ ਖਿੱਚ ਕੇ ਐਵਰੇਜ ਜਿਹੜੀ $2 ਪਰ ਮਾਈਲ ਦੀ ਪੈ ਰਹੀ ਹੈ ਦੋਨੋਂ ਸਾਈਡ। ਮਤਲਬ ਇਹ ਹਾਲਾਤ ਹੋਏ ਪਏ ਆ ਵੀ ਜੇ $2 ਤੁਹਾਨੂੰ ਐਵਰੇਜ ਪਰ ਮਾਈਲ ਚੱਲ ਰਿਹਾ
ਜੀ ਤੇ ਮਾੜਾ ਮੋਟਾ ਵੀ ਤੁਹਾਡਾ ਉੱਤੇ ਖਰਚਾ ਕੁਝ ਹੋ ਜਾਂਦਾ ਜਾਂ ਮਾੜਾ ਮੋਟਾ ਵੀ ਟਰੱਕ ਵਿਗੜ ਜਾਂਦਾ ਜਾਂ ਕੁਝ ਇਦਾਂ ਦਾ ਹੋ ਜਾਂਦਾ ਤੇ ਤੁਸੀਂ ਇਹ ਦੇਖੋ ਵੀ ਉਹ ਸਰਵਾਈਵਲ ਕਿੱਥੇ ਆ ਬੰਦੇ ਦਾ। ਜੇ $2 ਹੀ ਤੁਹਾਨੂੰ ਮਿਲ ਰਹੇ ਆ ਤੇ $2 ਤੇ ਤੁਹਾਡਾ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਟਰੱਕ ਜਿੰਨੇ ਕੁ ਪਿਛਲੇ 75 ਸਾਲਾਂ ਚ ਲਏ ਆ, ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ $2 ਤੋਂ ਉੱਪਰ ਦਾ ਉਹਨਾਂ ਦਾ ਖਰਚਾ ਹੈ। ਠੀਕ ਹੈ ਨਾ, ਸਹੀ ਗੱਲ ਜੀ। $2 ਤੋਂ ਉੱਪਰ ਦਾ ਖਰਚਾ ਆ ਉਹਨਾਂ ਦਾ। ਸੋ ਜੇ $2 ਤੋਂ ਉੱਪਰ ਦਾ ਖਰਚਾ ਹੈ, ਤੁਸੀਂ $2 ਐਵਰੇਜ ਤੁਸੀਂ ਕਮਾ ਰਹੇ ਤਾਂ what you gonna make out of it? ਸਰਵਾਈਵ ਨਹੀਂ ਹੋ ਸਕਦਾ। ਸਿਚੁਏਸ਼ਨ ਜਿਹੜੀ ਆ ਉਹ ਬਹੁਤ ਸਰਵਾਈਵਲ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਤੇ ਉਹਦੇ ਲਈ ਕੀ ਆ ਕਿ ਬਹੁਤ ਇਸ ਵੇਲੇ ਜਿੱਦਾਂ ਆਪਾਂ ਰਾਜਕੀਰ ਗੱਲਾਂ ਕਰਦੇ ਕਿ ਜਦੋਂ ਇੰਡਸਟਰੀ ਏਦਾਂ ਹੁੰਦੀ ਆ ਤੇ ਹੋਰ ਕਈ ਪਾਸਿਓਂ ਦਬਾਅ ਜਿਹੜਾ ਟਰੱਕਿੰਗ ਇੰਡਸਟਰੀ ਤੇ ਪੈ ਰਿਹਾ ਹੈਗਾ ਕਿ ਆਪਣੀ ਜਿਹੜੀ ਆ ਕਾਰਬ ਵੱਲੋਂ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੋਰ ਟਾਈਟ ਕੀਤੇ ਜਾ ਰਹੇ ਆ। ਇੰਡਸਟਰੀ ਦੇ ਵਿੱਚ ਚੇਂਜਸ ਜਿਹੜੀਆਂ ਆ ਰਹੀਆਂ, ਟਰੱਕਾਂ 'ਚ ਚੇਂਜਸ ਆ ਰਹੀਆਂ ਔਰ ਉਹਦੇ ਨਾਲ ਜਿਹੜੇ ਫਰਾਡ ਹੈਗੇ ਆ ਨਾ ਉਹ ਬਹੁਤ ਵੱਧ ਰਹੇ ਆ ਰਾਜਕਰਨ ਇਸ ਵੇਲੇ। ਜਿਹੜਾ ਸਾਰਿਆਂ ਨਾਲੋਂ ਮੇਨ ਚੀਜ਼ ਹੈਗੀ ਆ ਕਿਉਂਕਿ ਦੇਖੋ ਜਿਹਨੇ ਟਰੱਕ ਲੈਣਾ ਆ ਉਹ ਏਡੀ ਵੱਡੀ ਇਨਵੈਸਟਮੈਂਟ ਹੈਗੀ ਆ ਟਰੱਕ ਲੈਣ ਦੀ ਔਰ ਬੰਦਾ ਆਪਣਾ ਸਾਰੀ ਲਾਈਫ ਸੇਵਿੰਗ ਜਿਹੜੀਆਂ ਆ ਲਾ ਕੇ ਲੋਕੀ ਟਰੱਕ ਲੈਂਦੇ ਆ ਤੇ ਜੇ ਉਹਦੇ ਵਿੱਚ ਵੀ ਤੁਹਾਡੇ ਨਾਲ ਫਰਾਡ ਹੋਵੇ ਤੇ ਫਿਰ ਉਹ ਤੇ ਮਤਲਬ ਬਹੁਤ ਦੂਰ ਤੱਕ ਗੱਲ ਚਲੀ ਜਾਂਦੀ ਆ।